ਸਲਾਮ ਨਮਸਤੇ ਸਤਿ ਸ੍ਰੀ ਅਕਾਲ। ਸੋਹਣਿਓ, ਕੀ ਹਾਲ ਹੈ? ਉਮੀਦ ਹੈ ਤੁਸੀਂ ਠੀਕ ਹੋਵੋਗੇ। ਚਲੋ ਫਿਰ ਅੱਜ ਦੀ ਸੈਰ ਕਰ ਲਈਏ। ਅੱਜ ਮੈਂ ਨੋਟ ਕੀਤਾ ਬਈ ਇੱਥੇ ਕੋਈ 12-13 ਸਾਲਾਂ ਦੇ ਵਿੱਚ ਮੌਸਮ ਦੇ ਵਿੱਚ ਬੜੀ ਤਬਦੀਲੀ ਆਈ ਹੈ। ਕੋਈ 10-12 ਸਾਲ ਪਹਿਲੇ ਨਾ ਇੱਥੇ ਮੌਸਮ ਕਾਫੀ ਠੰਡਾ ਹੁੰਦਾ ਸੀ ਅਤੇ ਬਰਫ਼ਬਾਰੀ ਵੀ ਹੁੰਦੀ ਸੀ। ਔਰ ਬਰਫ਼ਬਾਰੀ ਜਿਹੜੀ ਹੈ ਨਾ ਜੀ, ਉਹ ਕੋਈ ਮਾਰਚ ਅਪ੍ਰੈਲ ਦੇ ਵਿੱਚ ਵੀ ਹੋ ਜਾਂਦੇ ਹੁੰਦੇ ਸੀ। ਫਿਰ ਆਸਤਾ ਆਸਤਾ ਜਿਹੜਾ ਨਾ ਬਰਫ਼ਬਾਰੀ ਕਮ ਹੁੰਦੀ ਗਈ ਅਤੇ ਹੁਣ 2-3 ਸਾਲਾਂ ਤੋਂ ਨਾ ਚੰਗੀ ਭਲੀ ਗਰਮੀ ਹੋ ਗਈ ਹੈ। ਕਲਾਈਮੇਟ ਚੇਂਜ ਬੜਾ ਵਾਜ਼ੇ ਨਜ਼ਰ ਆਉਂਦਾ ਪਿਆ। ਹੁਣ ਇੱਥੇ ਤਕਰੀਬਨ ਹਰ ਸਾਲ ਹੀ ਜੰਗਲ 'ਚ ਅੱਗ ਵੀ ਲੱਗਦੀ ਹੈ। ਫਿਰ ਵਿੱਚ ਕੋਈ 2-4 ਹਫ਼ਤੇ ਇੰਝ ਦੇ ਹੁੰਦੇ ਨੇ ਕਿ ਬਿਲਕੁਲ ਜਿਹੜਾ ਨਾ ਜੀ ਚਿੱਟਾ ਲੱਗਦਾ, ਕੋਈ ਬੱਦਲ ਨਹੀਂ ਹੁੰਦਾ, ਕੋਈ ਬਾਰਿਸ਼ ਨਹੀਂ ਹੁੰਦੀ ਅਤੇ ਪਾਣੀ ਦੇ ਇਸਤੇਮਾਲ 'ਤੇ ਵੀ ਵਾਰਨਿੰਗ ਇਸ਼ੂ ਹੋ ਜਾਂਦੀ ਹੈ। ਗੱਡੀਆਂ ਨਾ ਧੋਵੋ, ਲੌਨਸ ਨੂੰ ਪਾਣੀ ਨਾ ਦਿਓ, ਹਾਂਜੀ। ਸੋ ਇਸ ਕਿਸਮ ਦੇ ਇਸ਼ੂਜ਼ ਜਿਹੜੇ ਨੇ, ਅਤੇ ਇਸ ਵਾਰੀ ਵੀ ਜਿਹੜਾ ਉਹ ਵਾਰਨਿੰਗ ਇਸ਼ੂ ਹੋ ਗਈ ਅਤੇ ਕਈ ਜੰਗਲਾਂ ਦੇ ਵਿੱਚ ਅੱਗ ਵੀ ਲੱਗੀ। ਹਾਲਾਂਕਿ ਇਹ ਉਹ ਮੁਲਕ ਨੇ ਜਿਨ੍ਹਾਂ ਦੇ ਵਿੱਚ ਬੜੀ ਪਲਾਂਟੇਸ਼ਨ ਹੈ ਔਰ ਬੜਾ ਮੌਸਮ ਦੇ ਉੱਤੇ ਬੜਾ ਕੰਮ ਹੁੰਦਾ ਪਿਆ, ਲੇਕਿਨ ਫਿਰ ਵੀ ਲੱਗਦਾ ਹੈ ਕਿ ਇਹ ਜਿਹੜਾ ਕੰਮ ਹੈ ਇਹ ਥੋੜ੍ਹਾ ਹੈ। ਅਗਰ ਕਲਾਈਮੇਟ ਨੂੰ ਬਚਾਉਣਾ ਹੈ, ਮੌਸਮ ਨੂੰ ਸੇਮ ਰੱਖਣਾ ਹੈ, ਅਤੇ ਇਹਦੇ ਉੱਤੇ ਜ਼ਿਆਦਾ ਤੇਜ਼ੀ ਦੇ ਨਾਲ ਔਰ ਜ਼ਿਆਦਾ ਤਰੱਕੀ ਕਰਨੀ ਚਾਹੀਦੀ ਹੈ ਔਰ ਜ਼ਿਆਦਾ ਤੇਜ਼ੀ ਦੇ ਨਾਲ ਕੰਮ ਹੋਣਾ ਚਾਹੀਦਾ। ਹੁਣ ਇੱਥੇ ਇਹਨਾਂ ਦਾ ਟਾਰਗੇਟ ਹੈ ਕਿ ਵੀ ਅਸੀਂ ਆਇੰਦਾ 10-15 ਸਾਲਾਂ ਦੇ ਵਿੱਚ ਇੱਥੇ ਟੋਟਲ ਜਿਹੜੀ ਗੱਡੀਆਂ ਨੇ ਜੀ ਉਹ ਇਲੈਕਟ੍ਰਿਕ ਕਰ ਛੱਡਣੀਆਂ ਤਾਂ ਜੇ ਆ ਧੂਏ ਛੂਏ ਵਾਲੀਆਂ ਕਾਰਬਨ ਐਮਿਟਿੰਗ ਜਿਹੜੇ ਵਹੀਕਲਸ ਨੇ ਖ਼ਤਮ ਕਰ ਦਿੱਤੇ ਜਾਣ। ਲੇਕਿਨ ਮੇਰਾ ਖਿਆਲ ਹੈ ਕਿ ਇਸ ਤੋਂ ਵੀ ਪਹਿਲੇ ਕਰਨੇ ਚਾਹੀਦੇ ਨਾ, ਕਿਉਂ ਜੇ ਮਤਲਬ ਕੋਈ 5 ਸਾਲ ਪਹਿਲੇ ਤੱਕ ਮੈਨੂੰ ਯਾਦ ਹੈ ਵੀ ਈਵਨ ਗਰਮੀਆਂ 'ਚ ਵੀ ਸਵੈਟਰ ਜਿਹੜਾ ਨੇ ਜੋ ਪਾਈ ਦਾ। ਗੋਰਿਆਂ ਤੇ ਖੈਰ ਸਰਦੀਆਂ 'ਚ ਵੀ ਸਰਦੀ ਨਹੀਂ ਲੱਗਦੀ, ਉਹ ਤਾਂ ਬਰਫ਼ਬਾਰੀ ਹੁੰਦੀ ਅਤੇ ਉਹਦੇ ਵਿੱਚ ਨਿੱਕਰਾਂ ਪਾ ਕੇ ਅਤੇ ਉਹ ਫੁੱਟਬਾਲ ਖੇਡਦੇ ਹੁੰਦੇ ਨੇ, ਪਰ ਸਾਨੇ ਸਰਦੀ ਲੱਗਦੀ ਹੈ ਇੱਥੇ। ਪਰ ਹੁਣ ਉਹ ਸਰਦੀ ਖ਼ਤਮ ਹੋ ਗਈ ਹੈ ਅਤੇ ਜਿਹੜੇ ਥਰਡ ਵਰਲਡ ਕੰਟਰੀਜ਼ ਨੇ ਉੱਥੇ ਤਾਂ ਯਕੀਨਨ ਜੰਗਲ ਕੱਟੇ ਜਾ ਰਹੇ ਨੇ ਔਰ ਪਾਣੀ ਜ਼ਾਇਆ ਕੀਤਾ ਜਾ ਰਿਹਾ ਹੈ, ਕੋਈ ਪਲੈਨਿੰਗ ਨਹੀਂ, ਕੋਈ ਕੁਝ ਨਹੀਂ। ਉੱਥੇ ਤਾਂ ਕਲਾਈਮੇਟ ਬੜੀ ਤੇਜ਼ੀ ਦੇ ਨਾਲ ਜਿਹੜਾ ਉਹ ਚੇਂਜ ਹੋ ਰਹੇ ਨੇ। ਹੁਣ ਅੱਲਾ ਦੀ ਸਕੀਮ ਹੈ ਜੀ, ਉਹ ਕਈ ਥਾਵਾਂ 'ਤੇ ਜਾਈਦਾ ਅਤੇ ਉੱਥੇ ਉਹ ਬਿਲਕੁਲ ਸਹਿਰਾ ਟਾਈਪ ਜਗ੍ਹਾ ਉੱਥੇ ਪਹਾੜ ਨੇ ਅਤੇ ਉਹਨਾਂ ਦੇ ਉੱਤੇ ਜਿਹੜਾ ਨਾ ਜੀ ਉਹ ਸ਼ੈਲਸ ਬੜੇ ਉਹ ਪਹਾੜਾਂ ਦੇ ਵਿੱਚ ਪਾਏ ਜਾਂਦੇ ਨੇ, ਜਿਹੜੇ ਸਮੁੰਦਰਾਂ 'ਚ ਨਹੀਂ ਜੀ ਹੁੰਦੇ ਸਿੱਪੀਆਂ ਸੁੱਪੀਆਂ ਅਤੇ ਇੰਨੀਆਂ ਸ਼ੀਆਂ।
ਤੇ ਇਹਦਾ ਮਤਲਬ ਇਹ ਉੱਥੇ ਕਦੀ ਸਮੁੰਦਰ ਹੈ ਤੇ ਹੁਣ ਉੱਥੇ ਸਹਿਰਾ ਬਣ ਗਏ ਨੇ, ਪਹਾੜ ਬਣ ਗਏ। ਤੇ ਇਹ ਲੱਗਦਾ ਹੈ ਕਿ ਕੋਈ ਇਸ ਕਿਸਮ ਦਾ ਜਿਹੜਾ ਨਾ ਜੀ ਉਹ ਚੇਂਜ ਆਉਣ ਵਾਲੀ ਹੈ, सूरत हाल हो जाती बनती पी। गर्म मुल्क लगता ठंडे हो जाने तो ठंडे गर्म हो जाने तो जजीरे नवें बन जाने तो पुराने डुब जाने। अल्लाह सोना खैर करे। बहरहाल जी पानी जिहड़ा ना जी पानी की शार्टेज पूरी दुनिया के उत्ते है ਹੁੰਦੀ है पई। इस वारी तो पूरे यूरोप दे विच बड़ा सख्त जिहड़ा ना खुश्क साली ड्राउट जिहड़ा ओहदा शिकार होए है यूरोप। यूक्रेन वाली जंग की वजह तो एनर्जी क्राइसिस भी हो गया, इत्थे बिजली गैस दी कीमतां भी बड़ियां उत्ते टुर गईयां। मतलब जोड़ा बिल पहले कोई हा ना जी साल 1000 का वो तकरीबन 3500 हो गया, 4000। इतनियां ज़्यादा कीमतां वधियां। सो पता को नहीं लगता बैठिया बिठाया एकदम कदों कोई नवी बुत्ती जड़ी वो पै जानी है। तो चीज़ां नू पेशबंदी करनी चाहिए और लीडर्स नू सोच समझ के अच्छे फैसले करने चाहिए। तो पाकिस्तान दे विच भी मौसम बड़ी तेज़ी नाल बदल रहे हैं। इस बारी कोई 300 गुणा तो भी ज़्यादा जी उत्थे बारिश हो गई अनएक्सपैक्टडली। तो अगों भी इंज दे काम होंदे रहने। ये वास्ते ज़रूरी है कि भी उत्थे भी कोई प्लैनिंग की जाए, कोई डैम बनाए जान, पानी नू ज़ाया होने तो बचाया जाए और आवाम नू भी रोड़ियां तो बचाने वास्ते हाँ वेखो ना जी धुप की वजह तो बिच गाह जड़ा वो सड़ गया, ब्राउन हो गई है ज़मीन कई थावां तो। बहरहाल जी इन्हें बड़ा पानी के जखीरे बनाए न, बड़ा प्लैनिंग की ने और सेंचुरीज तो बारानी पानी जड़ा उहदे ते ही चल रहे हैं। ये लोग सोचते ने कोई ना कोई बंदोबस्त अगों भी कर ही लैण दे। हदीस है ना जी कि तुहाडा हर आने वाला दिन गुजरे दिन नालों बेहतर होना चाहिए, जिहदा मफहूम है। तो ਇਹਦਾ मतलब है भी तरक्की जड़ा है वो एक मुसलसल अमल है और इंसानी ज़रूरियात वक्त के नाल नाल बदलदियां न। उहदे मुताबिक जड़ा ना वो स्टैप्स लैने चाहिए न तां जे इंसान की ज़िंदगी बेहतर साफ सुथरी और आसान होंदी जावे, ना कि वो रोण धोण और दुखां ते बीमारियां दा शिकार होंदी जावे। इहदे वास्ते लीडरशिप नूं बेहतर फैसले करने पौंदे न। डैम्स बनने इस वास्ते भी जरूरी ने तां जे जिहड़ा कार्बन इफैक्ट आउंदा ना जी, जदों तुसीं बिजली जिहड़ी वो भी तेल और गैस तो बनांदे हो तो वो नाल वो कार्बन भी तो बड़ी पैदा करदा है ना।
ਪਾਣੀ ਦੇ ਵਿੱਚ ਬਿਜਲੀ ਸਸਤੀ ਵੀ ਬਣਦੀ ਹੈ ਅਤੇ ਮਾਹੌਲ ਵੀ ਖ਼ਰਾਬ ਨਹੀਂ ਹੁੰਦਾ, ਕਾਰਬਨ ਇਫੈਕਟ ਵੀ ਨਹੀਂ ਹੁੰਦਾ। ਇਸ ਵਾਸਤੇ ਤੇ ਟਾਊਨ ਪਲੈਨਿੰਗ ਵੀ ਨਾਲ ਕਰਨੀ ਚਾਹੀਦੀ ਹੈ। ਟਾਊਨ ਪਲੈਨਿੰਗ ਦਾ ਇੱਕ ਬੜਾ ਬੁਨਿਆਦੀ ਹਿੱਸਾ ਜਿਹੜਾ ਉਹ ਸੀਵਰੇਜ ਸਿਸਟਮ ਹੈ। ਸਰ ਸੈਯਦ ਅਹਿਮਦ ਖਾਨ ਕਿਧਰੇ 1800 ਕੁਝ ਦੇ ਵਿੱਚ ਇੰਗਲੈਂਡ ਗਏ ਸਾਂ ਅਤੇ ਉਦੋਂ ਉਹਨਾਂ ਵਾਪਸ ਆ ਕੇ ਦੱਸਿਆ ਕਿ ਇੰਗਲੈਂਡ ਦੇ ਵਿੱਚ ਜ਼ੇਰੇ ਜ਼ਮੀਨ ਬਹੁਤ ਬੜਾ ਇੱਕ ਸਿਸਟਮ ਤਿਆਰ ਹੋ ਰਿਹਾ ਹੈ ਸੀਵਰੇਜ ਦਾ। ਅਤੇ ਉਹ ਬੜੇ ਹੈਰਾਨ ਸਨ ਕਿਉਂਕਿ ਉਦੋਂ ਤੱਕ ਤਾਂ ਇੰਡੀਆ ਦੇ ਵਿੱਚ ਤਾਂ ਕੰਸੈਪਟ ਹੀ ਕੋਈ ਨਹੀਂ ਸੀ ਨਾ ਕੋਈ ਸੀਵਰੇਜ ਸਿਸਟਮ ਵੀ ਕੁਛ ਹੈ ਹੁੰਦੀ ਹੈ। ਅਤੇ ਉਦੋਂ ਦਾ ਸੀਵਰੇਜ ਸਿਸਟਮ ਪਾਇਆ ਜਨਾਬ, ਉਸੇ ਸਿਸਟਮ 'ਤੇ ਅੱਜ ਵੀ ਇੰਗਲੈਂਡ ਜਿਹੜਾ ਉਹ ਸਾਫ ਸੁਥਰਾ। ਅਤੇ ਕੋਈ ਦੱਸਦਾ ਪਿਆ ਕਿ ਲਾਹੌਰ ਦੇ ਜਦੋਂ ਸ਼ਹਿਬਾਜ਼ ਸ਼ਰੀਫ ਸਾਹਿਬ ਕਿਬਲਾ ਉੱਥੇ ਚੀਫ ਮਿਨਿਸਟਰ ਸਨ ਅਤੇ ਟਾਊਨ ਪਲੈਨਰਸ ਨੇ ਆਖਿਆ ਕਿ 100 ਅਰਬ ਚਾਹੀਦਾ ਅਤੇ ਲਾਹੌਰ ਦਾ ਜਿਹੜਾ ਹੈ ਨਾ ਸਾਰਾ ਸੀਵਰੇਜ ਸਿਸਟਮ ਖ਼ਤਮ ਹੋ ਗਿਆ, ਇਹ ਨਵਾਂ ਬਣਾਇਆ ਜਾਏ। ਅਤੇ ਸ਼ਹਿਬਾਜ਼ ਸ਼ਰੀਫ ਨੇ ਅੱਗੋਂ ਆਖਿਆ ਮੈਂ 100 ਅਰਬ ਜ਼ਮੀਨ 'ਚ ਦੱਬ ਦਿਆਂ, ਜਿਹੜਾ ਕਿਸੇ ਨੂੰ ਨਜ਼ਰ ਹੀ ਨਾ ਆਵੇ, ਕੋਈ ਬੰਦਾ ਮੈਨੂੰ ਨਾ ਮੇਰੀ ਉੱਥੇ ਫੋਟੋ ਲੱਗ ਸਕੇ ਅਤੇ ਨਾ ਤਾੜੀ ਵੱਜੇ ਅਤੇ ਨਾ ਮੈਨੂੰ ਵੋਟ ਲੱਭਣ। ਇਸ ਕਿਸਮ ਦੀਆਂ ਸੋਚਾਂ ਦੇ ਨਾਲ ਕੌਮਾਂ ਨਹੀਂ ਬਣਦੀਆਂ ਅਤੇ ਨਾ ਦੇਰ ਬਾਅਦ ਤਰੱਕੀ ਹੁੰਦੀ ਹੈ। ਤਰੱਕੀ ਵਾਸਤੇ ਅਤੇ ਅਵਾਮੀ ਫਲਾਹ ਦੀ ਸੋਚ ਅਤੇ ਫਿਕਰ ਹੋਣੀ ਚਾਹੀਦੀ ਹੈ। ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਬਾਰੇ ਸੋਚਣਾ ਚਾਹੀਦਾ, ਨਾ ਕਿ ਆਪਣੇ ਵੋਟਾਂ ਬਾਰੇ। ਅੱਲਾਹ ਤਾਲਾ ਸਾਨੂੰ ਨੇਕ ਅਤੇ ਹਮਦਰਦ ਹੁਕਮਰਾਨ ਅਤਾ ਫਰਮਾਏ ਜੀ, ਅਤੇ ਅਸੀਂ ਵੀ ਆਵਾਮ ਵੀ ਉਹਨਾਂ ਨੂੰ ਵੋਟ ਦੇ ਜਿਹੜੇ ਉਹਨਾਂ ਦੀ ਫਲਾਹ ਸੋਚਦੇ ਨੇ, ਜਿਹੜੇ ਨਸਲਾਂ ਦੀ ਫਲਾਹ ਸੋਚਦੇ ਨੇ। ਇਹ ਨਹੀਂ ਕਿ ਵੀ ਡੰਗ ਟਪਾਊ ਕੰਮ ਕਰੀਏ। ਚੰਗਾ ਜੀ, ਰੱਬ ਰਾਖਾ, ਸਲਾਮਤ ਰਵੋ। ਮਿਲਣੇ ਆ ਫਿਰ ਬ੍ਰੇਕ ਦੇ ਬਾਅਦ। ਅੱਲਾ ਦੇ ਹਵਾਲੇ।